ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ। ਮਸੂਦ ਜੀ ਆਇਆਂ जी बहुत बहुत धन्यवाद सब सुनने वाले देखने वाले की सेवा च दोवें हाथ जोड़ के सलाम आदाब सत श्री अकाल। यह है अपडेट पाकिस्तान पंजाबी रेडियो USA दे फ्रेजन स्टूडियोज तो आप सब दे रूबरू असी हाजिर है। पंजाबी रेडियो USA दे नैशनल और इंटरनेशनल रेडियो नेटवर्क के नाल पंजाबी रेडियो USA दे YouTube Facebook Instagram TikTok सारे डिजिटल प्लेटफॉर्म्स तो आप सब नूं जी आइयां नूं कहने। पाकिस्तान नाल जुड़ियां पिछलियां 24 घंटे दीयां वड्डियां खबरां दे इस बुलेटिन च जिन्नू ਤੁਸੀਂ ਜੇ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ ਹੈ 408 272 5200 4082725200 ਔਰ ਇਸ ਤੋਂ ਅੱਡ ਇਹ ਖਬਰਾਂ ਸਾਡੇ ਡਿਜੀਟਲ ਪਲੇਟਫਾਰਮਸ ਤੇ ਸੁਣਨ ਦੇ ਨਾਲ ਦੇਖਣੀਆਂ ਹੋਣ ਤੇ ਉਹਨਾਂ ਨੂੰ ਜਾ ਕੇ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਨੇ ਜਿਹੜੀਆਂ ਉਹ ਪਹੁੰਚਦੀਆਂ ਰਹਿਣ। ਜੀ ਮਸੂਦ ਬਾਦ ਨੇ ਪਹਿਲੀ ਖਬਰ ਲੈ। ਪਹਿਲੀ ਖਬਰ ਹੈ ਜੀ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੇ ਵਿੱਚ ਬੱਦਲ ਪਾਟਣ ਦੇ ਨਾਲ ਹਲਾਕਤਾਂ ਹੋਈਆਂ ਨੇ। 210 ਤੋਂ ਵੱਧ ਲੋਕ ਮਾਰੇ ਗਏ। जी बिल्कुल, एक ते ये बदल पाटा और बदल पाटन तो बाद फिर ये रोड आ गया। हजे तक दियां इतलामां मुजब प्रवीण सवेरे असीं ये ब्रेकिंग दित्ती सीगी, उदों तक तकरीबन 67 मकान ने जिहड़े उन्हां दी तबाही दा असीं दस्सिया सीगा। हुण जिहड़ा ये काम जिहड़ा ਉਹ ਵੱਧ ਚੁੱਕਿਆ ਆ ਔਰ ਆਖਿਆ ਜਾ ਰਿਹਾ ਕਿ 210 ਇਹ ਸਰਕਾਰੀ ਪੱਧਰ ਤੇ ਮੰਨੀਆਂ ਗਈਆਂ ਮੌਤਾਂ ਨੇ ਕਿ 210 ਮੌਤਾਂ ਨੇ ਜਿਹੜੀਆਂ ਹੋ ਗਈਆਂ ਜਿਨ੍ਹਾਂ 'ਚ ਵਾਧਾ ਹੋ ਸਕਦਾ ਹੈ। ਵੱਡੇ ਦੁੱਖ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚ ਔਰਤਾਂ ਔਰ ਮਾਸੂਮ ਬੱਚੇ ਨੇ ਜਿਹੜੇ ਉਹ ਵੀ ਗਏ ਨੇ ਔਰ ਹੁਣ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਮੁਜਬ ਬਨੀਰ ਦੇ ਵਿੱਚ 91, ਗਿਲਗਿਤ ਬਲਤਿਸਤਾਨ 'ਚ 12, ਆਜ਼ਾਦ ਕਸ਼ਮੀਰ ਦੇ ਵਿੱਚ 9 ਲੋਕ ਨੇ ਜਿਹੜੇ ਇਹ ਜਾਨੋਂ ਗਏ ਨੇ। ਜੇ ਇਕੱਲੇ ਖੈਬਰ ਪਖਤੂਨਖਵਾ ਦੀ ਗੱਲ ਕਰੀਏ ਤੇ ਬਾਜੋੜ ਦੇ ਵਿੱਚ 21, ਬੁਨੇਰ 'ਚ 91, ਸ਼ਾਂਗਲਾ 'ਚ 23, ਸਵਾਦ ਦੇ ਵਿੱਚ 20, ਬਗਟਗ੍ਰਾਮ 'ਚ 15, ਮਾਨਸੇਰਾ ਦੇ ਵਿੱਚ 23 ਲੋਕ ਨੇ ਜਿਹੜੇ ਉਹ ਜਾਨੋਂ ਗਏ ਨੇ। ਇਸ ਰਿਪੋਰਟ ਮੁਜਬ 14 ਬੀਬੀਆਂ ਯਾਨੀ ਔਰਤਾਂ ਔਰ 12 ਬੱਚੇ ਨੇ ਜਿਹੜੇ ਉਹ ਵੀ ਹੜ੍ਹ ਦੀ ਨਜ਼ਰ ਹੋਏ ਨੇ। 68 ਘਰ ਨੇ ਜਿਹੜੇ ਉਹਨਾਂ ਦੀ ਗਿਣਤੀ ਵੱਧ ਕੇ ਹੁਣ 80 ਤੇ ਅੱਪੜ ਗਈ ਹੈ। ਸੋ ਉਹਨਾਂ ਦੇ ਵਿੱਚੋਂ ਜਿਹੜੇ 10 ਨੇ ਉਹ ਤੇ ਉੱਕਾ ਪੁੱਕਾ ਤਬਾਹ ਹੋ ਗਏ ਨੇ ਔਰ ਬਾਕੀ ਨੇ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਕਿ ਇੰਨਾ ਕੁ ਨੁਕਸਾਨ ਆ ਕਿ ਉਹ ਰਹਿਣ ਦੇ ਕਾਬਲ ਜਿਹੜੇ ਉਹ ਨਹੀਂ ਰਹੇ। ਇਹ ਅਚਾਨਕ ਦਾ ਇਹ ਮਾਮਲਾ ਹੋਇਆ ਔਰ ਮੈਂ ਇਹ ਵੀ ਦੱਸਦਾ ਜਾਵਾਂ ਪ੍ਰਵੀਨ ਕਿ ਇਹ ਤੇ ਕਹਿ ਲਓ ਕਿ ਪਿਛਲੇ 24 ਘੰਟੇ 'ਚ ਇਹ ਮਾਮਲਾ ਬਣਿਆ ਨਾ ਤੇ ਇਸ ਤੋਂ ਪਿੱਛੇ 24 ਘੰਟੇ ਚਲੇ ਜਾਈਏ ਯਾਨੀ 48 ਘੰਟੇ ਪਹਿਲਾਂ ਤੇ ਉਦੋਂ ਵੀ KPK ਸੂਬੇ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ, ਹੜ੍ਹ ਆਉਣ ਦੇ ਨਾਲ, ਕੰਧਾਂ ਡਿੱਗਣ ਦੇ ਨਾਲ, ਬਿਲ ਬੋਰਡਸ ਡਿੱਗਣ ਦੇ ਨਾਲ ਤਬਾਹੀਆਂ 'ਚ 150 ਲੋਕ ਪਹਿਲਾਂ ਹੀ ਜਾਨ ਜਾ ਚੁੱਕਿਆ ਸੀਗਾ। ਸੋ ਹੁਣ ਇਹ ਜਿਹੜੀਆਂ ਇਤਲਾਵਾਂ ਆਣ ਰਹੀਆਂ ਇਹਦੇ ਮੁਜਬ ਇਹ ਗਿਣਤੀ ਹੈ ਜਿਹੜੀ ਇਹ ਵੱਧ ਕੇ ਤਕਰੀਬਨ 450 ਦੇ ਲਾਗੇ ਚਾਗੇ ਅੱਪੜ ਗਈ ਹੈ। 24 ਘੰਟਿਆਂ ਦੇ ਵਿੱਚ ਹੋਣ ਵਾਲੀਆਂ ਹਾਲਾਤਾਂ ਜਿਹੜੀਆਂ ਉਹ 210 ਤੋਂ ਟੱਪ ਗਈਆਂ ਔਰ ਹੋ ਸਕਦਾ ਹੈ ਕਿ ਅਗਲੇ ਕੁਝ ਘੰਟਿਆਂ ਦੇ ਵਿੱਚ ਇਹਨਾਂ ਦੀ ਗਿਣਤੀ 'ਚ ਹੋਰ ਵਾਧਾ ਹੋ ਜਾਏ। ਜੀ ਮਸੂਦ ਅਗਲੀ ਖਬਰ ਵੱਲੇ ਵਧਦੇ ਹਾਂ। ਭਾਰਤ ਦੇ ਨਾਲ ਹੋਣ ਵਾਲੀ 3 ਦਿਨ ਦੀ ਲੜਾਈ ਜਿਹੜੀ ਕਿ ਮਈ ਦੇ ਵਿੱਚ ਹੋਈ ਸੀ ਪਾਕਿਸਤਾਨ ਦੀ ਤੇ ਉਹਦੇ ਵਿੱਚ ਪਾਕਿਸਤਾਨੀ ਜਿਹੜੇ 에ਅਰਫੋਰਸ ਦੇ 8 ਪਾਇਲਟਾਂ ਨੂੰ ਤਗੜੇ ਅਵਾਰਡ ਤੇ ਤਮਗੇ ਦਿੱਤੇ ਗਏ। ਜੀ ਬਿਲਕੁਲ, ਇਹ ਇੰਡੀਪੈਂਡੈਂਸ ਡੇ ਦੇ ਉੱਤੇ ਰੌਣਕ ਸੱਜੀ ਸੀਗੀ ਜਦੋਂ ਪੂਰੀ ਪਾਕਿਸਤਾਨੀ ਕੌਮ ਨੂੰ ਟੀਵੀ ਦੇ ਉੱਤੇ ਪਹਿਲੀ ਵਾਰ ਉਹ ਪਾਇਲਟ ਨੇ ਜਿਹੜੇ ਉਹ ਵਿਖਾਏ ਗਏ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਹਿੱਸਾ ਲਿਆ ਔਰ ਚਾਈਨਾ ਦੇ ਬਣੇ ਜਿਹੜੇ ਸਟਲਿਥ ਜਹਾਜ਼ ਸਨ ਉਹਨਾਂ ਰਾਹੀਂ ਭਾਰਤੀ ਟਿਕਾਣੇ ਦੇ ਉੱਤੇ ਹਮਲਾ ਕੀਤਾ। ਇਹਨਾਂ 8 ਦੇ 8 ਪਾਇਲਟਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਭਾਰਤ ਦਾ ਜਿਹੜਾ ਡਿਫੈਂਸ ਸਿਸਟਮ ਸੀ ਨਾ S-400 ਇਹ ਉਹ ਤਬਾਹ ਕਰਨ ਵਾਲੇ ਨੇ ਔਰ ਪਾਕਿਸਤਾਨ ਦਾ ਤੀਜਾ ਵੱਡਾ ਫੌਜੀ ਇਜਾਜ਼ ਆ ਜਿਹੜਾ ਉਹ ਇਹਨਾਂ ਨੂੰ ਦਿੱਤਾ ਗਿਆ ਆ। ਇਹਨਾਂ ਦੇ ਵਿੱਚ ਉਡਾਰੇ ਫੌਜ ਦੇ ਵਿੰਗ ਕਮਾਂਡਰ ਮਲਕ ਰਿਜ਼ਵਾਨੁਲ ਹਕ, ਇਫਤਖਾਰ ਸੁਲਹਿਰੀ ਔਰ ਇਸ ਤੋਂ ਅੱਡ ਇਫਤਖਾਰ ਸੁਲਹਿਰੀ ਤੋਂ ਅੱਡ ਬਾਕੀ ਜਿਹੜੇ ਫੌਜੀ ਸਨ 6 ਉਹਨਾਂ ਸਾਰਿਆਂ ਨੂੰ ਸਿਤਾਰਾ ਜੁਰਤ ਆ ਜਿਹੜਾ ਉਹ ਦਿੱਤਾ ਗਿਆ। ਉਹਦਾ ਤੇ ਪਾਕਿਸਤਾਨੀ ਫੌਜ ਮੁਖੀ ਨੂੰ ਵੀ ਇਹਦੇ 'ਚ ਅਵਾਰਡ ਦਿੱਤੇ ਗਏ। ਪਾਕਿਸਤਾਨ ਦਾ ਨੈਸ਼ਨਲ ਡੇ ਯਾਨੀ 14 ਅਗਸਤ ਨੂੰ ਔਰ 23 ਮਾਰਚ ਨੂੰ ਮੁਲਕ ਭਰ ਦੇ ਵਿੱਚ ਜ਼ਿੰਦਗੀ ਦੇ ਹਰ ਸ਼ੋਬੇ 'ਚੋਂ ਆਰਟਿਸਟਾਂ ਨੂੰ ਉਹਨਾਂ ਦੀ ਕਲਾ ਦੇ ਮੁਤਾਬਿਕ, ਰਾਈਟਰਾਂ ਨੂੰ, ਫੌਜ ਦੇ ਜਿਹੜੇ ਲੋਕ ਨੇ ਉਹ ਹਰ ਸ਼ੋਬੇ 'ਚ ਅਵਾਰਡ ਨੇ ਜਿਹੜੇ ਉਹ ਐਲਾਨੇ ਜਾਂਦੇ ਨੇ। ਇਹ ਉਹ ਅਵਾਰਡ ਨੇ ਜਿਨ੍ਹਾਂ 'ਚ ਪਹਿਲੀ ਵਾਰ ਪਾਕਿਸਤਾਨੀ 에ਅਰਫੋਰਸ ਦੇ ਜਵਾਨ ਨੇ ਜਿਹੜੇ ਇਹ ਪਾਇਲਟ ਨੇ ਜਿਹੜੇ ਜਿਨ੍ਹਾਂ ਦੇ ਬਾਰੇ ਦਾਅਵਾ ਕੀਤਾ ਜਾ ਰਿਹਾ ਕਿ S-400 ਤਬਾਹ ਕਰਨ ਵਾਲੇ ਇਹ ਨੇ। ਉਹਨਾਂ 8 ਦੇ 8 ਨੇ ਜਿਹੜੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਹੈ, ਪੁਰਸਕਾਰ ਦਿੱਤਾ ਗਿਆ ਹੈ ਔਰ ਉਹਨਾਂ ਨੂੰ ਸਿਤਾਰਾ ਜੁਰਤ ਹੈ ਜਿਹੜਾ ਉਹ ਦਿੱਤਾ ਗਿਆ ਆ। ਔਰ ਵੱਡੀ ਗੱਲ ਇਹ ਹੈ ਕਿ ਫੌਜ ਦਾ ਤੀਜਾ ਵੱਡਾ ਇਜਾਜ਼ ਹੈ ਜਿਹੜਾ ਇਹਦੇ ਕੁੱਲ ਹਜੇ ਤੱਕ 47 ਤੋਂ ਲੈ ਕੇ ਅੱਜ ਤੱਕ ਵੇਖੀਏ ਤੇ ਬਹੁਤੇ ਐਸੇ ਲੋਕਾਂ ਨੂੰ ਦਿੱਤੇ ਗਏ ਨੇ ਜਿਨ੍ਹਾਂ ਦਾ ਜੱਗ ਚਲਾਣਾ ਹੋ ਗਿਆ ਜਾਂ ਜਿਹੜੇ ਲੜਾਈ ਲੜਦੇ ਮਾਰ ਗਏ ਸੀਗੇ। ਇਹ ਜੀਂਦੇ ਜਾਗਦੇ ਪਹਿਲੇ 8 ਪਾਇਲਟ ਨੇ। ਇਸ ਤੋਂ ਅੱਡ ਵੀ ਗਿਣਤੀ ਹੋਏਗੀ, ਮੇਰਾ ਹੋ ਸਕਦਾ ਇਲਮ ਘੱਟ ਹੋਵੇ, ਜਿਨ੍ਹਾਂ ਨੂੰ ਜੀਂਦਿਆਂ ਜਾਗਦਿਆਂ ਸਿਤਾਰਾ ਜੁਰਤ ਜਿਹੜਾ ਉਹ ਦਿੱਤਾ ਗਿਆ ਹੈ। ਮਸੂਦ, ਇਸਲਾਮਾਬਾਦ 'ਚ ਮਦਨੀ ਮਸਜਿਦ ਵਾਲਾ ਮਾਮਲਾ ਹੁਣ ਖੂਨ ਖਰਾਬੇ ਵੱਲੇ ਜਾ ਰਿਹਾ ਹੈਗਾ, ਅਸਲ ਰੋਲਾ ਕੀ ਹੈ? ਅਸਲ ਰੌਲਾ ਉਹੀ ਹੈ ਜੋ ਲਾਲ ਮਸਜਿਦ ਦਾ ਪਰਵੇਜ਼ ਮੁਸ਼ਰਫ ਦੇ ਦੌਰ ਦੇ ਵਿੱਚ ਸੀਗਾ। ਉਦੋਂ ਵੀ ਆਪਰੇਸ਼ਨ ਹੋਇਆ, ਲਾਸ਼ਾਂ ਨੇ ਜਿਹੜੀਆਂ ਇੱਥੋਂ ਨਿਕਲੀਆਂ, ਫਿਰ
ਵਕਫੇ ਦੇ ਨਾਲ ਇਹ ਮਸਜਿਦ ਦਾ ਇਸਲਾਮਾਬਾਦ ਦੀ ਜਿਹੜੀ ਵੀ ਸਰਕਾਰ ਆਈ ਹੈ, ਇਮਰਾਨ ਖਾਨ ਦੀ ਆਈ ਹੈ, ਨਵਾਜ਼ ਸ਼ਰੀਫ ਦੀ ਆਈ ਹੈ, ਬੇਨਜ਼ੀਰ ਦੀ ਆਈ ਹੈ, ਚੌਧਰੀ ਬਰਾਦਰਾਨ ਦੀ ਆਈ ਹੈ, ਕਿਸੇ ਦੇ ਵੀ ਆਈ ਹੈ, ਇਹਨਾਂ ਦਾ ਫੱਡਾ ਹੀ ਰਿਹਾ। ਇਹ ਮਸਜਿਦ ਹੈ ਜਿਹੜੀ ਇਹ ਕਹਿੰਦੇ ਕਿ ਸਰਕਾਰੀ ਜਿੱਦਾਂ ਹਰ ਜ਼ਿਲ੍ਹੇ ਦੇ ਵਿੱਚ ਜਦੋਂ ਹੁੰਦਾ ਹੈ ਉਹ ਬਣਦੀ ਹੈ, ਪਰ ਇਹਦੇ ਤੇ ਆ ਕੇ ਮੌਲਾਨਾ ਫਜ਼ਲੁਰ ਰਹਿਮਾਨ ਦੇ ਕੋਈ ਹਮਾਇਤੀ ਜਾਂ ਉਹਨਾਂ ਦੇ ਮਕਤਬਾ ਫਿਕਰ ਦੇ ਨਾਲ ਰੱਖਣ ਵਾਲੇ ਤਾਲੁਕ ਦੇ ਜਿਹੜੇ ਫਿਰਕੇ ਦੇ ਲੋਕ ਨੇ ਦਿਓਬੰਦ, ਉਹਨਾਂ ਨੇ ਕਬਜ਼ਾ ਕਰ ਲਿਆ। ਕਬਜ਼ੇ ਤੋਂ ਬਾਅਦ ਨਾਲ ਇੱਕ ਗਰਾਊਂਡ ਆ, ਉਹਨਾਂ ਨੇ ਉਹਨੂੰ ਵੀ ਕਬਜ਼ਾ ਕਰਕੇ ਹਿੱਸਾ ਬਣਾ ਲਿਆ ਮਸਜਿਦ ਦਾ। ਉਸ ਤੋਂ ਬਾਅਦ ਅੱਗੇ ਕਹਿ ਲਵੋ ਕਿ ਗਰਾਊਂਡ ਦੇ ਨਾਲ ਇੱਕ ਪਾਰਕ ਆ ਵਾਕ-ਵੂਕ ਕਰਨ ਲਈ, ਉਹਨੂੰ ਵੀ ਹਿੱਸਾ ਬਣਾ ਲਿਆ। ਉਸ ਤੋਂ ਬਾਅਦ ਬੀਬੀਆਂ ਦੇ ਬਹਿਣ ਖਲਾਉਣ ਨੂੰ ਕੋਈ ਹੈ ਆ ਕਮਿਊਨਿਟੀ ਸਿਟਿੰਗ ਸੈਂਟਰ, ਉਹਦੇ ਤੇ ਵੀ ਉਹਨਾਂ ਕਰ ਲਿਆ। ਇਹੋ ਜਿਹੇ ਰੋਲੇ ਨੇ ਜਿਹੜੇ ਸਰਕਾਰੀ ਪੱਧਰ ਤੇ ਦੱਸੇ ਗਏ। ਫਿਰ ਉਹਨਾਂ ਥਾਵਾਂ ਨੂੰ ਵਾਗੁਜ਼ਾਰ ਕਰਵਾਇਆ ਗਿਆ ਕਿ ਵੀ ਮਸਜਿਦ ਦੀ ਚਾਰ ਦੀਵਾਰੀ ਇੰਨੀ ਹੈ, ਇਹ ਹੱਦ ਆ, ਇੰਨੀ ਥਾਂ ਜਿਹੜੀ ਉਹ ਮਿੱਥੀ ਗਈ ਸੀ, ਉਹਦੇ ਤੋਂ ਬਾਹਰ ਕਿਉਂ ਜਾਣ ਦੇ। ਉਦੋਂ ਫਿਰ ਮਸਜਿਦ ਵਾਲੇ ਬਾਹਰ ਨਿਕਲ ਆਉਂਦੇ ਨੇ, ਇਹ ਸੜਕ ਵੀ ਢੱਕ ਲੈਂਦੇ ਨੇ ਕਿ ਅਸੀਂ ਇਹ ਸੜਕ ਤੋਂ ਵੀ ਨਹੀਂ ਲੰਘਣ ਦੇਣਾ ਤੁਹਾਨੂੰ। ਇਹ ਹੁਣ ਏਦਾਂ ਨਹੀਂ ਚੱਲਦਾ, ਰਿਆਸਤ ਦੇ ਅੰਦਰ ਰਿਆਸਤ ਨਹੀਂ ਕੀ ਚੱਲਦੀ। ਇਹ ਖੂਨ ਖਰਾਬੇ ਵੱਲ ਤਾਂ ਜਾਣ ਡਿਆ ਹੈ ਕਿ ਇਹਨਾਂ ਦੀ ਮਸਜਿਦ ਦੀਆਂ ਇਸ ਤਰ੍ਹਾਂ ਕਹਿੰਦੇ ਨੇ ਨਜਾਇਜ਼ ਵਾਲੀ ਥਾਂ ਦੇ ਉੱਤੇ ਕੰਧਾਂ ਸਨ ਜਿਹੜੀਆਂ, ਉਹ ਜਦੋਂ ਇਸਲਾਮਾਬਾਦ ਇੰਤਜ਼ਾਮੀਆ ਢੋਣ ਆਈ ਹੈ ਤੇ ਇਹਨਾਂ ਦੇ ਨਾਲ ਉਹਨਾਂ ਦਾ ਯੁੱਧ ਮਚ ਗਿਆ। ਉੱਥੇ ਡਾਂਗਾ ਸੋਟੇ ਨੇ ਜਿਹੜੇ ਉਹ ਬਹੁਤ ਚੱਲੇ, ਪੁਲਿਸ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ। ਮਹੀਨਾ ਕੁ ਪਹਿਲਾਂ ਕੰਮ ਹੋਇਆ, ਉਦੋਂ ਵੀ ਇਹੋ ਕੰਮ ਹੋਇਆ। ਹੁਣ ਇਹ ਭੱਗ ਗਿਆ, ਇਹ ਜੁਮੇ ਲਈ ਇਕੱਠੇ ਹੋਏ ਤੇ ਪੁਲਿਸ ਨੇ ਚਾਰਜ ਫੇਰੇ, ਉਹ ਘੇਰ ਲਿਆ। ਹੁਣ ਜਮੀਅਤ ਉਲਮਾ ਇਸਲਾਮ ਫੇਰ ਯਾਨੀ ਮੌਲਾਨਾ ਫਜ਼ਲੁਰ ਰਹਿਮਾਨ ਦੀ ਜਿਹੜੀ ਸਿਆਸੀ ਪਾਰਟੀ ਹੈ ਉਹ ਵੀ ਇਹਦੇ ਤੇ ਸਿਆਸਤ ਕਰਨ ਲਈ ਹੈ। ਲਾਠੀ ਚਾਰਜ, ਆਂਸੂ ਗੈਸ, ਪੁਲਿਸ ਵਾਲਿਆਂ ਦੇ ਵੱਟਾ ਵਰਾਈ, ਡਾਂਗਾ ਸੁੱਟ ਚੱਲ, ਇਹ ਚੰਗਾ ਟਿਕਾ ਕੇ ਉੱਥੇ ਕੰਮ ਚੱਲਣ ਡਿਆ ਆ। ਔਰ ਦੁਆ ਇਹੋ ਹੀ ਹੈ ਕਿ ਕੋਈ ਹਲਾਕਤ ਹੈ ਜਿਹੜੀ ਉਹ ਨਾ ਹੀ ਹੋਵੇ। ਪਰ ਆਲੇ ਦੁਆਲੇ ਦੇ ਸਾਰੇ ਬਲਾਕ ਨੇ ਜਿਹੜੇ ਉੱਥੋਂ ਦੇ ਲੋਕ ਕਹਿਣ ਦੇ ਨੇ ਕਿ ਜੀਣਾ ਹਰਾਮ ਹੋਇਆ ਪਿਆ ਆ। ਮਾਮਲਾ ਅਥਰੂ ਵਗਾਉਣ ਵਾਲੀ ਗੈਸ ਟੀ ਗੈਸ ਆ ਜਿਹੜੀ, ਉਹਦਾ ਸਿਲੰਡਰ ਜਦੋਂ ਚੱਲੇਗਾ ਤੇ ਉਹ ਕੱਲਾ ਮਸਜਿਦ ਤੱਕ ਤੇ ਨਹੀਂ ਉਹਨੇ ਟਾਰਗੇਟ ਕਰਨਾ, ਫੇਰੇ ਜਾਣਾ। ਨਿੱਕੇ ਨਿੱਕੇ ਨਿਆਣੇ ਨੇ ਜਿਹੜੇ, ਉਹਨਾਂ ਦੀਆਂ ਅੱਖਾਂ ਕਹਿੰਦੇ ਨੇ ਕਿ ਸੁੱਜ ਗਈਆਂ ਆ। ਹਰ ਘਰ ਆ ਜਿਹੜਾ ਉਹ ਅਚਾਨਕ ਲੜਾਈ ਸ਼ੁਰੂ ਹੁੰਦੀ ਹੈ, ਪਤਾ ਲੱਗਦਾ ਘੰਟੇ ਤੋਂ ਲੰਘ ਗਏ ਨੇ, ਰੋਲਾ ਠੱਪਿਆ ਗਿਆ, ਫਿਰ ਆਂਸੂ ਗੈਸ ਦਾ ਕੋਈ ਸਿਲੰਡਰ ਚੱਲ ਪੈਂਦਾ ਆ। ਸੋ ਉੱਥੋਂ ਦੇ ਲੋਕ ਨੇ ਜਿਹੜੇ, ਉਹਨਾਂ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ। ਔਰ ਇਹ ਲੜਾਈ ਅੱਜ ਦੀ ਨਹੀਂ ਗੀ, ਇਹ ਮਦਨੀ ਮਸਜਿਦ ਦੀ ਲੜਾਈ ਹੈ ਜਿਹੜੀ ਇਹ ਵਰਿਆਂ ਤੋਂ ਚੱਲਣ ਡਈ ਹੈ। ਔਰ ਇਹ ਭਖੀ ਸੀ ਪਰਵੇਜ਼ ਮੁਸ਼ਰਫ ਦੇ ਦੌਰ 'ਚ, ਜਦੋਂ ਇਸ ਮਸਜਿਦ ਨੂੰ ਉਹਨੇ ਬਕਾਇਦਾ ਵਿਲਾ ਕਰਾ ਕੇ ਤੇ ਇੱਥੇ ਇਮਾਮ ਬਦਲਿਆ। ਉਹ ਮੌਲਵੀ ਬੁਰਖੇ ਦੇ ਵਿੱਚ ਫਰਾਰ ਹੁੰਦਿਆਂ ਵੀ ਫੜਿਆ ਗਿਆ, ਫਿਰ ਉਹ ਸਾਰੇ ਮਾਮਲੇ ਹੋਏ। ਹੁਣ ਜਿਹੜਾ ਆ ਉਹ ਮੌਲਾਨਾ ਅਬਦੁਲ ਅਜ਼ੀਜ਼, ਉਹਦੀ ਮੇਰਾ ਖਿਆਲ ਹੈ ਕਿ ਇੱਕ ਬੀਬੀ ਜਿਹੜੀ ਅੱਗੇ ਲੱਗੀ ਏ, ਉਹ ਇਹ ਸਾਰੇ ਹੁਣ ਉੱਥੇ ਜਿਹੜੇ ਪੜ੍ਹਨ ਆਉਂਦੇ ਨੇ ਦਰਸ 'ਚ, ਉਹ ਸਾਰੇ ਡਾਂਗਾ ਸੋਟੇ ਚਕਾ ਕੇ ਬਾਹਰ ਲੈ ਆਉਂਦੇ ਨੇ। ਪੁਲਿਸ ਵਾਲੀਆਂ ਬੀਬੀਆਂ ਦੇ ਹੱਥੇ ਬੀਬੀਆਂ ਪੈਣ ਡਈਆਂ, ਬੰਦਿਆਂ ਦੇ ਹੱਥੇ ਬੰਦੇ ਪੈਣ ਡੇ ਨੇ। ਜੇ ਉਹ ਅੱਗੋਂ ਕੁਛ ਮਾਰ ਧਾੜ ਕਰਦੇ ਨੇ, ਲਹੂ ਲੁਹਾਨ ਕਰਦੇ ਨੇ, ਉਹ ਪੋਸਟਾਂ ਸੋਸ਼ਲ ਮੀਡੀਆ ਤੇ ਚੱਲਦੀਆਂ, ਵੇਖੋ ਜੀ ਦੀਨਦਾਰਾਂ ਦੇ ਉੱਤੇ ਜ਼ੁਲਮ ਹੋਣ ਡਿਆ। ਅਸਲ ਰੋਲਾ ਜਿਹੜਾ ਉਹ ਦੱਸ ਨਹੀਂ ਇਸੇ ਤਰ੍ਹਾਂ। ਤੇ ਉਹ ਮਸਜਿਦ ਦਾ ਜਦੋਂ ਨਾਂ ਆਉਂਦਾ ਆ, ਮਸਜਿਦ ਵਾਲੇ ਕਿੱਡੇ ਵੀ ਨਜਾਇਜ਼ ਕਰਨ ਡੇ, ਉਹਦੇ ਤੇ ਕੋਈ ਨਹੀਂ ਕੁਸਕਦਾ। ਮਸਜਿਦ ਵਾਲਿਆਂ ਨੂੰ ਨਜਾਇਜ਼ ਕਰਨ ਤੋਂ ਜਦੋਂ ਢੱਕਿਆ ਜਾਂਦਾ ਆ ਤੇ ਫਿਰ ਧਰਮਪੁਣਾ ਜਿਹੜਾ ਉਹ ਜਾਗ ਪੈਂਦਾ। ਸੋ ਇਹੋ ਕੁਛ ਹੀ ਹੋਣ ਡਿਆ। ਤੇ ਅਗਲੀ ਖਬਰ ਵਾਲੇ ਵਾਦਨਾ ਮਸੂਦ, ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਫਿਰ ਕਿਸੇ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਅਤੇ ਨਵਾਜ਼ ਸ਼ਰੀਫ ਪਾਰਟੀ ਦੇ ਲੋਕਾਂ ਦੇ ਨਾਲ ਮਰੀ ਜੀ ਇਕੱਠ ਕਰਦਾ ਫਿਰਦਾ। ਇਹ ਪਾਕਿਸਤਾਨੀ ਸਿਆਸਤ 'ਚ ਚੱਲ ਕੀ ਰਿਹਾ? ਚੱਲ ਇਹ ਰਿਹਾ ਜੀ, ਇਮਰਾਨ ਖਾਨ ਦੇ ਨਾਲ ਮੁਲਾਕਾਤ ਜਿਹੜੀ ਅਦਾਲਤ ਨੇ ਤੈਅ ਕੀਤੀ ਉਹ ਮੰਗਲਵਾਰ ਨੂੰ ਔਰ ਵੀਰਵਾਰ ਨੂੰ ਹੈ। ਸੋ ਮੰਗਲਵਾਰ ਨੂੰ ਨਾ ਤੇ ਉਹਦੀਆਂ ਭੈਣਾਂ ਨੂੰ ਮਿਲਣ ਦਿੱਤਾ ਗਿਆ ਔਰ ਨਾ ਵੀਰਵਾਰ ਨੂੰ ਉਹਦੀ ਪਾਰਟੀ ਦੇ ਜਿਹੜੇ ਲੋਕ ਸਨ, ਜ਼ਿੰਮੇਦਾਰ ਸਨ, ਉਹਨਾਂ ਨੂੰ ਮਿਲ ਦਿੱਤਾ ਗਿਆ। ਹੁਣ ਖਤਰਾ ਇਹ ਸੀਗਾ ਕਿ ਇਹਨਾਂ ਦੀ ਮੁਲਾਕਾਤ ਹੋ ਗਈ, ਕਿਸੇ ਨਵੀਂ ਇhtਜਾਜੀ ਲਹਿਰ, ਇਹ ਉਹ ਫਲਾਂਟੀਨੋ ਸਭ ਕੁਝ ਹੋਏਗਾ। ਬੜਾ ਔਖਾ ਇਹਨਾਂ ਨੇ ਜਿਹੜਾ ਉਹ ਕੰਟਰੋਲ ਕੀਤਾ ਔਰ ਇਮਰਾਨ ਖਾਨ ਦੇ ਹਾਮੀਆਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਜੇਲ੍ਹ 'ਚ ਤੇ ਮੁਲਾਕਾਤਾਂ ਨਾ ਕਰਵਾਉਣ ਦੀ ਵਜ੍ਹਾ ਹੈ ਇਹ। ਨਵਾਜ਼ ਸ਼ਰੀਫ ਹੁਣ ਜਿਹੜੇ ਪਾਕਿਸਤਾਨੀ ਸਿਆਸਤ ਤੋਂ ਬਿਲਕੁਲ ਪਰਾਂ ਹੋ ਗਏ ਨੇ, ਕਹਿੰਦੇ ਨੇ ਉਹ ਜਿੱਦਾਂ ਕਿਸੇ ਨਿਆਣੇ ਨੂੰ ਚਪੇੜਾ ਨਹੀਂ ਮਾਰੀਆਂ ਹੁੰਦੀਆਂ ਤੇ ਉਹ ਰੁੱਸ ਕੇ ਪਰਾਂ ਬੈਠਾ ਹੁੰਦਾ। ਨਵਾਜ਼ ਸ਼ਰੀਫ ਹੁਣ ਇਸ ਵੇਲੇ ਆਪਣੀ ਸਿਆਸੀ ਪਾਰਟੀ ਤੋਂ ਵੀ ਪਰਾਂ ਹੋ ਕੇ ਬੈਠੇ ਨੇ। ਪਰ ਪਾਕਿਸਤਾਨ 'ਚ ਤੁਹਾਨੂੰ ਯਾਦ ਹੋਵੇ ਕਿ ਸਿਆਸਤ ਦੀ ਗੱਲ ਅਸੀਂ ਕੀਤੀ ਸੀਗੀ ਇਸ ਚੱਲਦੇ ਹਫ਼ਤੇ ਦੇ ਵਿੱਚ ਕਿ ਪਾਕਿਸਤਾਨ 'ਚ ਹਕੂਮਤੀ ਰੰਗ ਰੂਪ ਜਿਹੜਾ ਉਹ ਬਦਲਣ ਜਾ ਰਿਹਾ ਆ। ਇੱਕ ਤੋਂ ਬਾਅਦ ਦੂਜੇ ਦੀ ਵਾਰੀ ਆ ਰਹੀ ਹੈ। ਸੋ ਇਹੋ ਜਿਹੇ ਕੁਝ ਮਾਮਲੇ ਚੱਲਣ ਡੇ ਨੇ ਜਿਹਦੇ ਤੇ ਮਰੀ ਦੇ ਵਿੱਚ ਉਹਦਾ ਵੀ ਗਰਮੀਆਂ, ਤੁਹਾਨੂੰ ਪਤਾ ਮਰੀ ਬਹੁਤ ਮੌਸਮ ਠੰਡਾ ਹੁੰਦਾ ਹੈ। ਇਦਾਂ ਜਿੱਦਾਂ ਫਰੈਜ਼ਨੋ ਤੁਸੀਂ ਬੇ ਏਰੀਏ ਚਲੇ ਜਾਓ, ਬੱਦਲ ਹੋਏ ਹੋਣ ਤੇ ਰਾਤ ਨੂੰ ਜੈਕਟ ਪਾਉਣੀ ਪੈਂਦੀ ਹੈ, ਸੇਮ ਮਰੀ ਪੰਜਾਬ ਦਾ ਹਿੱਸਾ ਆ। ਨਵਾਂ ਜ਼ਿਲ੍ਹਾ ਬਣਾਤਾ ਇਹਨਾਂ ਨੇ, ਉੱਥੇ ਉਹਨਾਂ ਨੇ ਆਪਣੀ ਪਾਰਟੀ ਦੇ ਵੱਡੇ ਜ਼ਿੰਮੇਦਾਰ ਜਿਹੜੇ ਇਕੱਠੇ ਕੀਤੇ ਨੇ ਤੇ ਹੁਣ ਗੱਲਬਾਤ ਚੱਲ ਰਹੀ ਹੈ ਕਿ ਇਹ ਚੱਲਣ ਕੀ ਡਿਆ। ਸੋ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲੋਕਲ ਗਵਰਨਮੈਂਟ ਸਿਸਟਮ ਨਿਜ਼ਾਮ ਆ ਉਹਦੇ ਤੇ ਵਿਚਾਰ ਹੋ ਰਹੇ ਨੇ, ਪਰ ਅੰਦਰ ਖਾਤੇ 'ਚ ਉਹ ਕਹਿ ਰਹੇ ਨੇ ਕਿ ਹੁਣ ਜਿਹੜੇ ਮੁੱਖ ਮੰਤਰੀ ਬਦਲਨੇ, ਸਾਡੇ ਲੈਣ ਦੇਣ ਜਿਹੜਾ ਉਹ ਕੀ ਹੋਣਾ ਆ, ਅੰਦਰ ਦੀ ਗੱਲ ਬਾਹਰ ਨਹੀਂ ਆਉਣ ਦੇਣ ਦੇ। ਪਰ ਇੱਕ ਕਨਫਰਮ ਹੈ ਕਿ ਹੁਕਮਰਾਨ ਧੜਾ ਜਿਹੜਾ ਇਸ ਵੇਲੇ ਉਹਦੇ ਅੰਦਰ ਭੁਚਾਲ ਆਇਆ। ਵੇਖੋ ਹਾਂਡੀ ਦਾ ਉਬਾਲਾ ਕਦੋਂ ਤੱਕ ਬਾਹਰ ਆਉਂਦਾ ਹੈ। ਇੱਕ ਨਵੀਂ ਸਿਆਸਤ ਚੱਲ ਰਹੀ ਹੈ ਜੀ, ਵੇਖੋ ਹੁਣ ਕਦੋਂ ਖੁੱਲ ਕੇ ਸਾਹਮਣੇ ਆਉਂਦੀ ਹੈਗੀ। ਤੇ ਪਾਕਿਸਤਾਨ 'ਚ ਡੀਜ਼ਲ ਸਸਤਾ ਹੋਇਆ ਹੈ ਪਰ ਪੈਟਰੋਲ ਨਹੀਂ, ਇਹ ਕੀ ਚੱਕਰ?
ਜੀ ਪਿਛਲੀ ਵਾਰ ਪੈਟਰੋਲ ਸਸਤਾ ਹੋਇਆ ਡੀਜ਼ਲ ਸਸਤਾ ਨਹੀਂ ਸੀਗਾ ਹੋਇਆ ਤੇ ਬਿਲਕੁਲ ਜੀ ਇਦਾਂ ਹੀ ਹੈ ਪੈਟਰੋਲ ਦਾ ਮੁੱਲ ਪਾਕਿਸਤਾਨ 'ਚ ਹਰ 15 ਦਿਨਾਂ ਬਾਅਦ ਆ ਨਾ ਜਿਹੜਾ ਉਹ ਪੈਟਰੋਲੀਅਮ ਸ਼ੈਵਾਂ ਸਸਤੀਆਂ ਮਹਿੰਗੀਆਂ ਕੀਤੀਆਂ ਜਾਂਦੀਆਂ ਸਰਕਾਰੀ ਐਲਾਨ ਹੁੰਦਾ ਆ ਤੇ ਉਹ ਜੀ ਹੁਣ ਪੈਟਰੋਲ ਆ ਜਿਹੜਾ ਉਹਦਾ ਤੇ ਮੁੱਲ ਉਹੀ ਹੈ ਜਿਹੜਾ ਪਹਿਲਾਂ ਸੀਗਾ 264 ਰੁਪਏ ਤੇ 61 ਪੈਸੇ ਲੀਟਰ ਦੇ ਹਿਸਾਬ ਦੇ ਨਾਲ 265 ਹੀ ਲਾਓ ਤੁਸੀਂ ਪੈਟਰੋਲ ਪੰਪਾਂ ਦਾ ਵੀ ਮਾਰਜਨ ਹੁੰਦਾ ਪਰ ਹਾਈ ਸਪੀਡ ਡੀਜ਼ਲ ਆ ਜਿਹੜਾ ਇਹਦੇ ਮੁੱਲ ਦੇ ਵਿੱਚ ਸਰਕਾਰ ਨੇ ਵੱਡਾ ਘਾਟਾ ਕੀਤਾ ਆ ਔਰ ਇਹ ਇਕੱਠਾ 12 ਰੁਪਏ 84 ਪੈਸੇ ਕੱਟ ਕੀਤਾ ਗਿਆ ਲੀਟਰ ਮਗਰ ਮੁੱਲ ਜਿਹਦੇ ਤੋਂ ਬਾਅਦ ਇਹ ਹੁਣ 272 273 ਰੁਪਏ ਜਾਂ ਪੈਟਰੋਲ ਪੰਪਾਂ ਦੇ 273 ਰੁਪਏ 50 ਪੈਸੇ ਤੱਕ ਵਿਕੇਗਾ ਕਿਉਂਕਿ ਸਰਕਾਰੀ ਮੁੱਲ ਜਿਹੜਾ 272 ਰੁਪਏ 99 ਪੈਸੇ ਜਿਹੜਾ ਮਿਥਿਆ ਗਿਆ ਆ 12 ਰੁਪਏ 84 ਪੈਸੇ ਘਾਟੇ ਤੋਂ ਬਾਅਦ ਤੇ ਡੀਜ਼ਲ ਆ ਜਿਹੜਾ ਉਹ ਵੱਡੇ ਕਹਿ ਲਵੋ ਕਿ ਮੁੱਲ 'ਚ ਘੱਟ ਹੋਇਆ ਪਰ ਆਮ ਬੰਦਾ ਜਿਹਨੇ ਮੋਟਰਸਾਈਕਲ ਚਲਾਉਣੀ ਹੈ ਉਹ ਪੈਟਰੋਲ ਤੇ ਚੱਲਣੀ ਪੈਟਰੋਲ ਦੇ ਮੁੱਲ 'ਚ ਕੋਈ ਫਰਕ ਨਹੀਂ ਪਿਆ ਜੀ ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਅਸੀਂ ਆਪਣੇ ਸਰੋਤਿਆਂ ਕੋਲ ਇਜਾਜ਼ਤ ਲੈਣੀ ਹੈ ਪਰ ਉਸ ਤੋਂ ਪਹਿਲੇ ਅਸੀਂ ਜੇ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਕਿਸੇ ਨੇ ਤੇ 408 272 52 ਸਾਡਾ ਨੰਬਰ 4082725200 ਜੀ ਬਿਲਕੁਲ ਪ੍ਰਵੀਨ ਔਰ ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਇਹ ਵੀ ਦੱਸ ਜਾਈਏ ਕਿ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ YouTube Facebook TikTok ਔਰ Instagram ਚੈਨਲਸ ਦੇ ਉੱਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਇਹਨਾਂ ਖਬਰਾਂ ਨੂੰ ਜ਼ਰੂਰ ਵੇਖਿਆ ਕਰੋ ਆਪਣੇ ਵਿਚਾਰ ਵੀ ਕਮੈਂਟਾਂ ਦੇ ਰੂਪ ਦੇ ਵਿੱਚ ਪਾਇਆ ਕਰੋ ਔਰ ਇਸ ਤੋਂ ਆਰਟਿਸਟ ਸਪਾਂਸਰਸ਼ਿਪ ਵੱਲੋਂ ਪ੍ਰਵੀਨ ਨੇ ਤੁਹਾਨੂੰ ਦੱਸਿਆ ਇਹਨਾਂ ਡਿਜੀਟਲ ਪਲੇਟਫਾਰਮਸ ਨੂੰ ਜੁਆਇਨ ਵੀ ਕਰੋ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ ਅੱਜ ਦਾ ਅਪਡੇਟ ਪਾਕਿਸਤਾਨ ਯਾਨੀ 15 ਅਗਸਤ ਸਾਲ 2025 ਅਮਰੀਕਾ 'ਚ ਔਰ 16 ਅਗਸਤ ਸਾਲ 2025 ਦਾ ਦਿਨ ਚੜ੍ਹ ਚੁੱਕਿਆ ਹੈ ਪਾਕਿਸਤਾਨ 'ਚ ਇਸ ਬੁਲੇਟਿਨ 'ਚ ਅਸੀਂ ਚਾਹਾਂਗੇ ਇਜਾਜ਼ਤ ਫਿਰ ਮਿਲਾਂਗੇ ਉਦੋਂ ਤੱਕ ਲਈ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।